अस्सलाम वालेकुम जी। सियाणे कहंदे आ भी सफर दे विच दनाई आ। सानू रब ने मौका दिता, असीं पाकिस्तान तो तुर्की शहर दे विच जा रहे, तुर्की मुल्क दे विच जा रहे। हाँ जी, खालिद साहब साडे नाल हैं जी, राणा असलम खान वकार साहब सानू एयरपोर्ट दे उत्ते छड्डण जा रहे जी मेरी, ते मैं हुण चढ़ जाना, अल्लाह खैर सुख रखे। ते तुर्की जाके फिर तुहानू उत्थे भी तुहाडे नाल गलबात करांगे। दुआवां च याद रखियो भी सफर खैर सलामती होवे। सफर दे विच दनाई तां दसी है भी जिहड़ा सफर है ना, ये बंदे नू बहुत कुछ सिखांदा। तुसी साधु संत फकीर अल्लाह दे औलिया इन्हां नू देखो ना, ते इन्हां ने सफर कीता। हाँ जी, हिकमत है जी, दनाई आ। ते वो फिर सफर कहंदे करना चाहिए, जे रब मौका दवे, ताकत दवे ते करना चाहिए। एक सफर वो हुंदा जिहड़ा बंदा मजबूरी ना करदा, अंग्रेजी दा सफर हुंदा। हाँ जी, ते एक सफर वो हुंदा जिहड़ा बंदा शौक ना करदा। ते बहुत साडे धी पुत्तर आ जिन्हां ने वो सफर भी कीता है, मजबूरी वाला अपना घर छड्डिया ते अपने घरदियां वास्ते अपना घर छड्डिया। हाँ जी, नाले इलम जेड़ा वा ना सफर च हाँ जी, इलम सिखदा बंदा बहुत जानदा, जानकारी बड़ी। ਤੁਸੀਂ ਵੀ ਸਿੱਖਣ ਜਾ ਰਹੇ ਹੋ? हाँ जी, ਅਸੀਂ ਸਿੱਖਣ ਜਾ ਰਹੇ ਹਾਂ, ਅਸੀਂ ਦੇਖਣ ਜਾਣੇ ਆ ਰੱਬ ਦੀ ਦੁਨੀਆ ਦੇਖਣ ਚੱਲੇ ਆ, ਰੱਬ ਦੀ ਬਣਾਈ ਹੋਈ ਧਰਤੀ ਵੀ ਕਿੱਥੇ ਕੀ ਕੁਝ ਬਣਾਇਆ ਹੈ। ਫਿਰ ਜਿਹੜੇ ਇਨਸਾਨ ਆਪਣੀ ਛਾਪ ਛੱਡ ਗਏ ਇਸ ਧਰਤੀ ਦੇ ਉੱਤੇ, ਇਸ ਧਰਤੀ ਤੇ ਕਿਤੇ ਕਿਤੇ ਇਨਸਾਨ ਨੇ ਆਪਣੀ ਛਾਪ ਛੱਡੀ ਹੈ। ਉਹਨੇ ਦੱਸਿਆ ਵੀ ਇੱਥੇ ਬੰਦਾ ਵਸ ਕੇ ਗਿਆ। ਤੇ ਤੁਰਕੀ ਵੀ ਕਹਿੰਦੇ ਇਦਾਂ ਹੀ ਆ, ਐਸੇ ਲੋਕ ਉੱਥੇ ਵਸ ਕੇ ਗਏ ਆ ਵੀ ਆਪਣੀ ਛਾਪ ਛੱਡ ਕੇ ਗਏ। ਉਹ ਛਾਪ ਉਹ ਤੁਹਾਡੇ ਤੱਕ ਪਹੁੰਚਾਵਾਂਗੇ, ਦਿਖਾਵਾਂਗੇ ਤੁਹਾਨੂੰ ਤੁਰਕੀ। ਅੱਲਾ ਖੈਰ ਸੁਖ ਰੱਖੇ ਜੀ। ਹੁਣ ਬਾਕੀ ਗੱਲਬਾਤ 에ਅਰਪੋਰਟ ਤੇ, ਫਿਰ ਜਹਾਜ਼ ਦੇ ਵਿੱਚ, ਫਿਰ ਗਾਂ ਤੁਰਕੀ ਖੈਰ ਸਲਾਮ। ਠੀਕ ਹੈ ਜੀ। ਲਓ ਜੀ, ਪਾਕਿਸਤਾਨ ਦਾ ਚੌਥਾ ਵੱਡਾ ਸ਼ਹਿਰ ਲੈਲਪੁਰ, ਇਹਦੇ ਵਿੱਚ 에ਅਰਪੋਰਟ ਸੀ ਪਹਿਲਾਂ। ਕੋਈ ਕਦੀ ਕਿਤੇ ਟਾਵੀ ਟਿੱਲੀ ਕੋਈ ਫਲੈਟ ਆਂਦੀ ਹੁੰਦੀ ਸੀ, ਕੋਈ ਇੱਕ ਜਹਾਜ਼ ਆਇਆ ਤੇ ਉਸੇ ਨੂੰ ਟਾਕੀ ਮਾਰ ਕੇ ਦੁਬਾਰਾ ਉਡਾ ਦਿੰਦੇ ਸੀ। ਪਰ ਹੁਣ ਅੱਲਾ ਦਾ ਸ਼ੁਕਰ ਆ ਕਿ ਸਾਡੇ ਲੈਲਪੁਰ ਦੇ ਵਿੱਚ ਦੂਸਰੇ ਮੁਲਕਾਂ ਦੇ ਵਿੱਚ ਸਾਊਦੀ ਅਰਬ, ਦੁਬਈ ਤੇ ਅੱਜ ਹੁਣ ਮੈਂ ਤੁਰਕੀ ਜਾਣਾ ਤੇ ਉਹ ਇੱਥੋਂ ਵੀ ਫਲੈਟ ਜਾ ਰਹੀ ਆ। ਇਹ ਇੰਟਰਨੈਸ਼ਨਲ 에ਅਰਪੋਰਟ ਕਹਿੰਦੇ ਹੋ ਗਿਆ ਵੀ ਇੱਥੋਂ ਹੁਣ ਆਉਣ ਵਾਲੇ ਵਕਤ ਦੇ ਵਿੱਚ ਹੋਰ ਥਾਵਾਂ ਤੇ ਬੜੀਆਂ ਤੇ ਫਲੈਟਾਂ ਜਾਇਆ ਕਰਨੀਆਂ। ਜਿੱਥੇ ਕਿਸੇ ਨੇ ਜਾਣਾ ਇੱਥੋਂ ਚੜ ਜਾ ਕਰੋ। ਇੱਕ ਵਾਰੀ ਤਾਂ ਸਿੱਧੀ ਤੁਰਕੀ ਨਹੀਂ ਜਾ ਰਹੀ ਇੱਥੋਂ ਫਲੈਟ, ਕੋਈ ਝੱਟ ਦੀ ਝੱਟ ਉਹਨੇ ਦੁਬਈ ਰੁਕਣਾ। ਪਰ ਫਿਰ ਵੀ ਚਲੋ ਚੱਕ ਤਾਂ ਰਹੀ ਹੈ ਨਾ ਇੱਥੋਂ, ਤੁਰਕੀ ਦੀ ਸਵਾਰੀ ਨੂੰ ਇੱਥੋਂ ਚੱਕ ਤਾਂ ਰਹੀ ਹੈ ਨਾ। ਹਾਂ, ਤੇ ਉਹਦੇ 'ਚ ਮੈਂ ਬੈਠ ਕੇ ਸਾਡਾ ਜੀ ਇਹ ਇੰਟਰਨੈਸ਼ਨਲ 에ਅਰਪੋਰਟ ਲੈਲਪੁਰ ਦਾ। ਹਾਂਜੀ, ਅਸੀਂ ਤਾਂ ਹੀ ਤਾਂ ਕਹਿੰਦੇ ਹਾਂ ਵੀ ਲੈਲਪੁਰ ਜ਼ਿੰਦਾਬਾਦ। ਲਓ ਜੀ, ਹੁਣ ਅਗਾਂਹ ਸਾਹਮਣੇ ਸਮਝੋ ਤਾਂ 에ਅਰਪੋਰਟ ਹੀ ਆ, ਜਹਾਜ਼ ਜੂਝ ਤਾਂ ਨਹੀਂ ਇੱਥੋਂ ਮੈਂ ਤੁਹਾਨੂੰ ਦਿਖਾ ਸਕਦਾ। ਤੀਸਰਾ ਵੱਡਾ ਸ਼ਹਿਰ ਮੈਂ ਚੌਥਾ ਕਿਹਾ ਜੀ। ਹਾਂਜੀ, ਤੁਸੀਂ ਚੌਥਾ। ਮੈਂ ਜੀ ਆਪਣੇ ਅਲਫਾਜ਼ ਵਾਪਸ ਲੈਣਾ। ਇਹ ਪਾਕਿਸਤਾਨ ਦਾ ਤੀਸਰਾ ਵੱਡਾ ਸ਼ਹਿਰ ਆ, ਚੌਥਾ ਨਹੀਂ, ਤੀਸਰਾ ਵੱਡਾ ਸ਼ਹਿਰ ਆ। ਹੁਣ ਇਹ ਤਾਂ ਹੋਰ ਵੀ ਵੱਡਾ ਹੋ ਗਿਆ, ਫਿਰ ਅੱਗੇ ਨਾਲੋਂ ਵੀ ਵੱਡਾ ਹੋ ਗਿਆ। ਹਾਂਜੀ, ਤੀਸਰਾ ਵੱਡਾ ਸ਼ਹਿਰ। ਹਾਂਜੀ, ਹਾਏ ਮਾਂਚੈਸਟਰ ਆਫ ਪਾਕਿਸਤਾਨ ਤਾਂ ਕਦੀ ਹੁੰਦਾ ਸੀ, ਇਹ ਤਾਂ ਫਿਰ ਸਾਡੇ ਕਰਤੂਤਾਂ ਨੇ ਇਹਨੂੰ ਇੱਥੇ ਤੱਕ ਲੈ ਜਾਂਦਾ। ਨਹੀਂ ਤੇ ਇਹ ਤਾਂ ਹੁਣ ਖਬਰੇ ਕਿਤੇ ਦੁਬਈ ਤੋਂ ਵੀ ਗਾਂ ਲੰਘ ਜਾਣਾ ਸੀ ਜੇ ਅਸੀਂ ਆਪ ਠੀਕ ਹੁੰਦੇ। ਤਾਂ ਗਾਂ ਚੌਕੀ ਆ ਗਈ ਆ ਤੇ ਇੱਥੇ ਅਸੀਂ ਕੈਮਰਾ ਬੰਦ ਕਰ ਦਿੰਦੇ ਆ, ਨਹੀਂ ਤੇ ਫਿਰ ਉਹਨਾਂ ਨੇ ਤਾਂ ਹਾਂ। ਮੈਂ ਜੀ ਆਪਣਾ ਲੈਲਪੁਰ ਇੰਟਰਨੈਸ਼ਨਲ 에ਅਰਪੋਰਟ ਤੇ ਪਹੁੰਚ ਗਿਆ, ਤੁਹਾਡੀ ਦੁਆਵਾਂ ਨਾਲ, ਤੁਹਾਡੀ ਸਪੋਰਟ ਨਾਲ, ਤੇ ਅੱਲਾ ਨੇ ਚਾਹਿਆ ਇਦਾਂ ਹੀ ਅਸੀਂ ਤੁਰਕੀ ਵੀ ਪਹੁੰਚ ਜਾਾਂਗੇ। ਮੇਰੇ ਪਿੱਛੇ ਤੁਸੀਂ ਰਾਸਤੇ ਦੇਖ ਰਹੇ ਹਾਂ ਵੀ ਇਸ ਟਾਈਮ ਬੰਦੇ ਚੜ੍ਹਨ ਵਾਲੇ ਆਏ ਪਏ ਤੇ ਬਾਕੀ ਮੈਂ ਅੱਲਾ ਖੈਰ ਰੱਖੇ ਇੱਥੋਂ 에ਅਰਪੋਰਟ ਤੋਂ ਗਾਂ ਕਾਗਜ਼ ਪੱਤਰ ਆਪਣਾ ਦਿਖਾ ਕੇ ਨਾ, ਜਦੋਂ ਜਹਾਜ਼ 'ਚ ਬਹਿ ਗਏ ਫਿਰ ਤੁਹਾਡੇ ਨਾਲ ਗੱਲਬਾਤ ਕਰਾਂਗੇ। ਇਹ ਵਿਚਾਰੇ ਪਰਦੇਸੀ ਆਏ, ਕੁਝ ਤਾਂ ਬੰਦੇ ਉਮਰੇ ਤੇ ਜਾ ਰਹੇ, ਕੁਝ ਪਰਦੇਸ 'ਚ ਜਾ ਰਹੇ, ਤੇ ਉਹ ਬਾਲ ਬੱਚਾ ਚੜਾਉਣ ਵਾਸਤੇ ਆਇਆ। ਤੇ 에ਅਰਪੋਰਟ ਦੇ ਜਿਹੜੇ ਮੰਜ਼ਰ ਹੁੰਦੇ ਨਾ, ਇਹ ਹਰ ਬੰਦਾ ਨਹੀਂ ਦੇਖ ਸਕਦਾ। ਹਾਂਜੀ, ਸਿਆਣੇ ਕਹਿੰਦੇ ਆ ਵੀ ਜਦੋਂ ਨਾ ਸਭ ਇੱਥੇ ਆ ਜਾਓ, ਜਦੋਂ ਕੋਈ ਬਾਪ ਚੜ੍ਹਦਾ ਨਾ ਜੀ ਕਿਸੇ ਸੌਦੀਆ ਵਾਸਤੇ ਜਾਂ ਕਿਸੇ ਮੁਲਕ ਵਾਸਤੇ, ਆਪਣੇ ਬੱਚਿਆਂ ਤੋਂ ਹੱਥ ਛਡਾ ਕੇ ਜਾਂਦਾ, ਮੈਂ ਕਹਿੰਦਾ ਜੀ ਕਲਮਾ ਸ਼ਹਾਦਤ ਕਹਿਣਾ ਹੀ ਰਹਿ ਜਾਂਦਾ, ਪਿੱਛੇ ਗੱਲ ਕੁਝ ਨਹੀਂ ਰਹਿੰਦੀ। ਐਸਾ ਇਹ ਮੰਜ਼ਰ ਹੁੰਦਾ। ਅੱਲਾਹ ਤਾਲਾ ਜੀ ਸਾਰੇ ਪਰਦੇਸੀਆਂ ਨੂੰ ਆਪਣੇ ਹਿਫਜ਼ੋ ਇਮਾਨ 'ਚ ਰੱਖੇ। ਤੇ ਅਸੀਂ ਵੀ 10 ਦਿਨਾਂ ਵਾਸਤੇ ਹੁਣ ਪਰਦੇਸੀ। ਹਾਂਜੀ, ਮੈਂ ਤਾਂ ਅੱਗੇ ਵੀ 8-10 ਦਿਨ ਰਹਿ ਕੇ, ਮੈਂ ਕਹਿੰਦਾ ਜਿਹੜੇ ਸਾਲ ਬਸਾਲੀ ਆਉਂਦੇ, ਜਿਨ੍ਹਾਂ ਨੂੰ 10-10 ਸਾਲ ਹੋ ਗਏ, 4-4 ਸਾਲ ਹੋ ਗਏ,
ਸਾਡਾ ਉਹਨਾਂ ਨੂੰ ਸਲਾਮ। ਦਸ ਦਿਨ ਔਖੇ ਲੱਗ ਰਹੇ। 10 ਦਿਨ ਔਖੇ ਤੇ ਠੀਕ ਹੈ ਜੀ। ਹੁਣ ਬਾਕੀ ਗੱਲ ਅੱਗੇ ਪਹੁੰਚ ਕੇ ਅਸੀਂ ਕਰਦੇ ਹਾਂ। ਤੇ ਠੀਕ ਹੈ ਜੀ, ਫਿਰ ਜਿੱਦਾਂ ਜਿੱਦਾਂ ਬੰਦਿਆਂ ਨੂੰ ਮਿਲਾਂਗੇ ਫਿਰ ਨਾਲ ਵੀਡੀਓ ਬਣਾ ਲਾਂਗੇ ਹੈ। एक दो मिठाई का डिब्बा मिला है जिसमें कि रात को हम उनसे दरख्वास्त करेंगे ਅਸੀਂ ਜੀ ਬੈਠੇ ਆ ਜਹਾਜ਼ ਹੇਠਾਂ ਲੈ ਆ ਤੇ ਹੋਰ ਚੱਕ ਪਈ ਉਹਦੇ 'ਚ ਬਹਿ ਕੇ ਉੱਡ ਜਾਣਾ। ਜਹਾਜ਼ ਦਾ ਉਡੀਕ ਕਰ ਰਹੇ ਆ ਇੱਥੇ ਬੈਠੇ ਉੱਤੇ ਛੱਤ। ਆ ਦੇਖ ਲਓ ਇੱਥੇ ਸਾਹਮਣੇ ਜਹਾਜ਼ ਆਣਾ, ਮੈਂ ਤੁਹਾਨੂੰ ਫਿਰ ਦਿਖਾ ਦਿੰਦਾ ਪਹੁੰਚਣ ਵਾਲਾ। ਇੱਥੇ ਫਿਰ ਵੀਡੀਓ ਬਣਾਉਣ ਨਹੀਂ ਦਿੰਦੇ, ਐਵੇਂ ਦਾਅ ਜਿਹਾ ਲਾ ਰਿਹਾ ਮੈਂ। ਸਾਡਾ ਜਹਾਜ਼ ਪਹੁੰਚ ਗਿਆ ਤੇ ਇਹਨੂੰ ਹੁਣ ਤਾਕੀ ਸ਼ਾਕੀ ਮਾਰਨਗੇ, ਹਵਾ ਧਵਾ ਕੇ ਫਿਰ ਅੱਲਾ ਕੈਂਸਲ ਕਰਕੇ ਇਹਦੇ ਤੇ ਚੜ੍ਹ ਕੇ ਜਾਣਾ। ਮਾਂ ਬੇਟੀ ਹੈ ਜੀ, ਇੰਤਜ਼ਾਰ ਕਰ ਰਹੀ। ਟਿਕਟਾਂ ਟੁਕਟਾਂ ਕਰਾਇਆ ਸਾਰਿਆਂ ਨੇ, ਜਮ੍ਹਾਂ ਕਰਾ ਦਿੱਤਾ, ਪਰਚੀ ਇਹਨਾਂ ਦੇ ਕੋਲ ਆ। ਬਸ ਹੁਣ ਖੈਰ ਸਲਾਮ ਹਾਂਜੀ। ਰਜ਼ਵਾਨ ਵਿਰਕ ਸਾਹਿਬ ਬੈਠੇ ਸਾਡੇ ਨਾਲ ਤਲਵੰਡੀ ਪਿੰਡ ਤੋਂ, ਇਹ ਵੀ ਜਹਾਜ਼ 'ਚ ਜਾਣਗੇ ਅੱਲਾ ਕਰ ਸਕਦਾ। ਅਲਹਮਦੁਲਿਲਾ ਜੀ, ਅਸੀਂ ਇੱਥੋਂ ਲੈਲਪੁਰ ਤੋਂ ਨਿਕਲਣ ਲੱਗੇ ਹਾਂ ਜੀ ਦੁਬਈ ਵਾਸਤੇ। ਦੁਬਈ ਤੋਂ ਅੱਗੇ ਫਿਰ ਤੁਰਕੀ। ਇੱਥੇ ਅਸੀਂ ਆਪਣਾ ਕੰਮ ਹੋ ਗਿਆ, ਕਾਗਜ਼ ਕੂਗਜ਼ ਚੈੱਕ ਕਰਾ ਲਏ, ਪਰਚੀਆਂ ਮਿਲ ਗਈਆਂ। ਆਹ ਸਾਡਾ ਜਹਾਜ਼ ਖਲੋਤਾ ਜੀ ਇੱਥੇ ਤੇ ਡਰਾਈਵਰ ਦੇ ਨਾਲ ਦੀ ਸੀਟ ਆ ਆਪਣੇ ਕੋਲ, ਖਸੂਸੀ ਮਿਲੀ। ਸਾਰਾ 에어ਪੋਰਟ ਹੀ ਇੱਧਰ ਹੋਰ ਆ ਗਿਆ। ਆਪਾਂ ਇੱਥੇ ਜਾਣਾ, ਕਿੱਥੇ ਜਾਣਾ, ਆਪਾਂ ਕਿਹੜੇ ਜਾਣਾ? ਇੱਥੇ ਜਾਣਾ। ਅੱਛਾ ਜਹਾਜ਼ ਹਾਂਜੀ ਠੀਕ ਹੈ, ਮਿਹਰਬਾਨੀ। ਮੈਂ ਕੱਲ ਸਾਡੇ ਪੂਰੀ ਰਾਤ ਦੇਖ ਰਿਹਾ ਸੀ। ਅੱਛਾ ਮਿਹਰਬਾਨੀ। ਤੁਸੀਂ ਲੈਲਪੁਰ ਕਿਵੇਂ ਪਹੁੰਚ ਰਿਹਾ ਤੂੰ? ਅੱਛਾ ਮਾਸ਼ਾਅੱਲਾ। ਰੋਮਾਨਿਕ ਸੀ। ਅੱਛਾ ਮਾਸ਼ਾਅੱਲਾ, ਵਾਹ ਵਾਹ। ਚਲੋ ਜੀ, ਉੱਥੇ ਹੁਣ ਜਹਾਜ਼ ਦੇ ਵਿੱਚ ਜਾ ਕੇ ਕੋਈ ਗੱਲਬਾਤ ਕਰਾਂਗੇ। ਇੱਥੇ ਕੈਮਰਾ ਨਹੀਂ ਚਲਾਉਣ ਦਿੰਦੇ, ਆਪਾਂ ਉੱਥੇ ਚਲਾਈਦਾ ਹੀ ਨਹੀਂ। ਇੱਥੇ ਕਹਿੰਦੇ ਨਾ ਚਲਾ ਲਓ, ਉੱਥੇ ਹੀ ਚਲਾਈਦਾ। ਕਿਉਂ ਜੀ? ਇੱਧਰ ਹੈਗਾ ਲੋੜ ਕਿਹੜੀ ਐਵੇਂ ਬੇਇੱਜ਼ਤੀ ਕਰਾਂਗੇ। ਤੇ ਜਹਾਜ਼ ਦੇ ਵਿੱਚ ਤਾਂ ਮੈਂ ਕਹਿੰਦਾ ਚਲਾਉਣ ਦੇਣਗੇ, ਉੱਥੇ ਥੋੜਾ ਬਹੁਤਾ ਚਲਾ ਲਾਂਗੇ। ਆ ਹੁਣ ਜਾ ਰਹੇ ਹਾਂ ਜੀ। ਸਾਡਾ ਫੈਨ ਹੋਰ ਸਾਡਾ ਹੈਗਾ ਅੱਛਾ ਜਾ ਰਹੇ ਹਾਂ ਜਹਾਜ਼ ਦੇ ਵਿੱਚ। ਮੈਂ ਕਹਿੰਦਾ ਖੜਾ ਵੀ ਸਟਾਰਟ। ਚਲੋ ਅੱਲਾ ਖੈਰ ਕਰੇਗਾ ਜੀ। ਦੁਆਵਾਂ 'ਚ ਯਾਦ ਰੱਖਿਓ ਜੀ। ਤੇ ਫਿਰ ਤੁਰਕੀ ਪਹੁੰਚ ਕੇ ਫਿਰ ਗੱਲਬਾਤ ਹੁੰਦੀ। ਉਹ ਵੀ ਹੋ ਗਿਆ ਮਾਤਾ। ਚੱਲਣਾ ਕਿੱਧਰੋਂ? Şu var mı? Bir second. ਚੱਲ ਗਏ। ਹਾਂਜੀ अस्सलाम वालेकुम। मैं इस टाइम पहुंच गया जी दुबई एयरपोर्ट ਤੇ। ਲੈਲਪੁਰ ਤੋਂ ਚੜ੍ਹੇ ਆ ਤੇ ਇੱਥੇ ਦੁਬਈ ਆ ਕੇ ਉਤਰੇ ਤੇ ਇੱਥੇ ਹੁਣ ਬੈਠੇ ਆ, ਗਾਂ ਜਾਣਾ ਇਸਤੰਬੁਲ। ਤੇ ਉਹ ਜਹਾਜ਼ ਹੁਣ ਕਹਿੰਦੇ ਜੀ ਇੱਥੇ 4 ਘੰਟੇ ਦਾ ਸਟੇ ਆ। ਇਦਾਂ ਦੇ ਸਟੇ ਤੋਂ ਬਚਣਾ ਚਾਹੀਦਾ। ਸਟੇ ਕਾਹਦਾ ਜ਼ਲਾਲਤ ਆ, ਨਾ ਇੱਥੇ ਕੋਈ ਲੰਮੇ ਪੈਣ ਨੂੰ ਥਾਂ, ਨਾ ਕਿਤੇ ਕੋਈ ਬਹਿਣ ਨੂੰ। ਫਟਿਆਂ ਜਾਂ ਤੇ ਬੈਠੇ ਆ ਤੇ ਕਹਿਣ ਨੂੰ ਇਹ ਦੁਬਈ ਹੈ। ਤੇ
ਬੜੀ ਤੰਗੀ ਆ, 4 ਘੰਟੇ ਤੰਗੀ ਦੇ ਕੱਟਣੇ। ਤੇ ਹੋਰ ਮੁਲਕਾਂ ਦੀ ਆਵਾਮ ਆ ਜੀ ਇੱਥੇ, ਹਰ ਮੁਲਕ ਦਾ ਬੰਦਾ ਇੱਥੇ ਫਿਰਦਾ। ਤੇ ਅੱਜ ਮੈਂ ਪਹੁੰਚੂਗਾ ਰਾਤੀ ਇਸਤੰਬੁਲ। ਰਾਤੀ ਤੇ ਗੱਲਬਾਤ ਨਹੀਂ ਹੋਣੀ, ਤੇ ਸਵੇਰੇ ਫਿਰ ਤੜਕੇ ਤੁਹਾਨੂੰ ਤੁਰਕੀ ਦਿਖਾਉਣਾ ਸ਼ੁਰੂ ਕਰਾਂਗੇ। 8-10 ਦਿਨਾਂ ਟੋਟਲ, 8-10 ਦਿਨਾਂ 'ਚ ਜਿੰਨਾ ਦਿਖਾ ਹੋਇਆ ਦਿਖਾ ਦੂੰ। ਆਪਾਂ ਕਿਹੜਾ ਕਿਸ਼ਤਾਂ ਲਾਈਆਂ। ਤੁਰਕੀ ਤੁਹਾਨੂੰ ਦਿਖਾਊਂਗਾ ਚੰਗਾ ਜਿੰਨਾ ਕੁ ਦਿਖਾਇਆ। ਦਿਖਾਣਾ ਤੁਹਾਨੂੰ ਦੁਬਈ ਵੀ ਸੀ, ਏਅਰਪੋਰਟ ਤੋਂ ਨਹੀਂ ਬਾਹਰ ਜਾਣ ਦਿੰਦੇ। ਆਪਾਂ ਕਿੱਲੇ ਕੁ ਦੀ ਥਾਂ ਆ, ਉੱਥੇ ਦੁਕਾਨਾਂ ਬਣੀਆਂ, ਉਹ ਕਹਿੰਦੇ ਇੱਥੇ ਹੀ ਫਿਰੀ ਜਾਓ 4 ਘੰਟੇ। ਕਿੰਨਾ ਕੁ ਫਿਰ ਲਈਏ ਵੀ 4-5 ਗੇੜੇ ਲਾਏ, ਮੇਰੀ ਤੇ ਲੱਤਾਂ ਦੁਖਣ ਲੱਗ ਗਈਆਂ। ਆ ਕੇ ਬਹਿ ਗਏ, ਖਾਧਾ ਪੀਤਾ ਵੀ ਅਸੀਂ। ਤੇ ਬਾਕੀ ਹੁਣ ਜਹਾਜ਼ ਮੇਰੇ ਵਾਲਾ ਆਊਗਾ ਨਾ, ਤੇ ਉਹਦੇ 'ਚ ਚੜ੍ਹ ਕੇ ਫਿਰ ਮੈਂ ਜਾਣਾ। ਹੁਣ ਇੱਥੇ ਤਾਂ ਕੈਮਰਾ ਫੜਾਉਣ ਨੂੰ ਬੰਦਾ ਕੋਈ ਨਹੀਂ ਸੀ। ਆ ਭਰਾ ਮੇਰਾ ਬੈਠਾ, ਮੈਂ ਤੁਹਾਨੂੰ ਵਿਖਾਉਣਾ ਵਿੱਚ। ਇਹ ਹਾਸਲਪੁਰ ਤੋਂ ਆਇਆ ਤੇ ਇਹਨੇ ਸਾਊਦੀਆ ਜਾਣਾ। ਇਹਦਾ 12 ਘੰਟੇ ਦਾ ਸਟੇ ਹੈ। ਮੈਂ ਕਿਹਾ ਤੂੰ ਤਾਂ ਦੁਨੀਆ ਤੇ ਭੋਗ ਕੇ ਚੱਲਿਆ, 12 ਘੰਟੇ ਟਪਾਣੇ ਕੋਈ ਸੌਖੇ ਬਾਬਾ। ਮੈਂ 4 ਨਹੀਂ ਟੱਪ ਰਹੇ। ਤੁਹਾਡਾ ਨਾਮ ਕੀ ਹੈ? ਸਈਦ। ਹਾਂ ਸਹੀ ਸਾਹਿਬ, ਮੈਂ ਦਿਖਾ ਦਿੰਦਾ ਤੁਹਾਨੂੰ। ਤੇ ਇੱਥੇ ਹੁਣ ਗਾਂ ਫਿਰ ਤੁਰਕੀ ਪਹੁੰਚ ਕੇ ਮੈਂ ਗੱਲ ਕਰੂੰਗਾ ਤੁਹਾਡੇ ਨਾਲ। ਇੱਥੇ ਤਾਂ ਜਿਹੜੀ ਹੋ ਰਹੀ ਹੈ ਸੋ ਹੋ ਰਹੀ ਹੈ। ਇੰਝ ਕਰਕੇ ਥੋੜ੍ਹਾ ਜਿਹਾ ਘੁਮਾਵੇ ਨਾ ਕੈਮਰਾ। ਆਹ ਦੁਨੀਆ ਬੈਠੀ ਆ ਮਾਰ ਸ਼ਿਕਾਰ, ਜਿੱਥੇ ਤੱਕ ਨਿਗਾਹ ਪੈਂਦੀ ਫਟਿਆਂ ਤੇ ਲੋਕ ਪਏ ਵਿਚਾਰੇ। ਹੈ ਘਰੋਂ ਕਈ ਠੀਕ ਠਾਕ, ਬਸ ਹੁਣ ਨਹੀਂ ਇੱਥੇ ਇੱਕ ਮੰਜੀ ਲੱਭਦੀ ਨਹੀਂ ਕਿਸੇ ਨੂੰ, ਭਾਵੇਂ ਕੋਈ ਕਿੱਡਾ ਹੀ ਚੌਧਰੀ ਹੋਵੇ। ਇਹ ਸਾਰੇ ਹੀ ਫਟਿਆਂ ਦੇ ਪਾਈ ਇੱਕ ਸਾਫ। ਬਾਕੀ ਇੱਕ ਦੇਖਣ 'ਚ ਆਇਆ, ਜਿਹੜੇ ਘਰ ਨੂੰ ਜਾ ਰਹੇ ਆ ਨਾ, ਉਹਨਾਂ ਦੇ ਮੂੰਹ ਤੇ ਹਾਸੇ ਆ। ਜਿਹੜੇ ਘਰੋਂ ਆ ਰਹੇ ਆ ਉਹ ਪੱਕੇ ਮੂੰਹ 'ਚ। ਪ੍ਰਦੇਸ਼ ਔਖਾ, ਪ੍ਰਦੇਸ਼ ਭਾਈ ਬਹੁਤ ਔਖਾ। ਤੇ ਇੱਥੇ ਹੁਣ ਬੈਠੇ ਆ ਦੁਬਈ ਦੇ ਵਿੱਚ ਏਅਰਪੋਰਟ ਤੇ। ਇੱਥੇ ਅੱਲਾ ਦੀ ਜ਼ਾਤ ਅੱਗੇ ਦੁਆ ਕਰਦੇ ਆ ਵੀ ਜਿੰਨੇ ਸਾਡੇ ਪ੍ਰਦੇਸੀ, ਅੱਲਾਹ ਤਾਲਾ ਉਹਨਾਂ ਨੂੰ ਸਲਾਮਤ ਰੱਖੇ, ਹਿੰਮਤ ਦੇਵੇ। ਹਾਂਜੀ, ਬੜੀ ਮਿਹਰਬਾਨੀ। ਅੱਛਾ ਸੱਚ, ਮੈਂ ਤੁਹਾਨੂੰ ਵਿਖਾਉਣਾ ਸੀਗਾ ਕਿ ਸਈਦ ਸਾਹਿਬ, ਅੱਜ ਮੇਰਾ ਕੈਮਰਾਮੈਨ, ਮੁੱਛ ਵੇਖੋ ਤੁਸੀਂ ਬਾਬੇ ਸਈਦ ਦੀ। ਤੂੰ ਕੋਈ ਗੱਲ ਕਰਨੀ ਕਰ ਲੈ। ਚਲੋ ਹਾਂਜੀ, ਹੁਣ ਇੱਥੋਂ ਦੁਬਈ ਤੋਂ ਮੈਂ ਬਹਿ ਗਿਆ ਜਹਾਜ਼ ਦੇ ਵਿੱਚ। ਹੁਣ ਤੁਰਕੀ ਚੱਲਾਂਗੇ। ਸ਼ਾਮ ਹੋ ਗਈ, ਹੁਣ ਉੱਥੇ ਤੇ ਕਿਹੜੇ ਟਾਈਮ ਪਹੁੰਚਾਂਗੇ। ਚਲੋ 12 ਘੰਟੇ ਦਾ ਸਫ਼ਰ ਕਰਕੇ ਹੁਣ ਏਅਰਪੋਰਟ ਤੇ ਉਤਰਿਆ ਤੁਰਕੀ। ਕੰਨਾਂ ਤੋਂ ਕੋਈ ਸੁਣ ਨਹੀਂ ਰਿਹਾ, ਬਾਕੀ ਗੱਲਬਾਤ ਅੱਗੇ ਜਾ ਕੇ ਕਰਦੇ।